भाई अदील यार बी लावन नहीं जाना। इरफान मियां के दा बी अदील भाई कणक दा बी नहीं लियाना, कणक नहीं बीजनी है। इरफान अपने को कनक उन्हें लई 2500 ਨੂੰ ਹੁਣ ਉਹ ਬੀ ਬਣਾ ਤੇ ਉਹੀ ਉਹ ਕਣਕ 6300 ਨੂੰ ਦਿੰਦੇ ਪਏ ਨੇ। ਮੜ ਜੀ ਵਿੱਚ ਦਵਾਈ ਲਾ ਤੇ ਨਵਾਂ ਬੈਗ ਲਾ ਤੇ ਹੁਣ ਦੱਸ ਹੁਣ ਕਿਵੇਂ ਲਈਏ। ਹਾਲਾਤ ਆਪਣੇ ਸਾਲ ਬ ਸਾਲ ਖਰਾਬ ਹੁੰਦੇ ਜਾਂਦੇ ਨੇ, ਮਹਿੰਗਾਈ ਦੀ ਤਬਾਹੀ ਲਾਈ ਖਲੀ। हाँ यार ये तो गल मैं कदी सोची नहीं यार। वो अपने को लेंदे ने जदों उदों रेट घट कर लेंदे ने ते फिर जदों बी बना के ते बेचदे ने वो थैला थुला ला के नवा रंग रूंग ला के वो डबल रेट अपन नूं दिंदे ने। फिर ਹਕੂਮਤ ਨੇ ਆਪਣੇ ਕੋਲ ਗੰਦਮ ਲਾਵਣ ਦੇ ਰੇਟ ਫਿਕਸ ਕਰ ਦਿੱਤੇ ਨੇ ਤੇ ਉਦੋਂ ਜਿਹੜੇ ਬੀ ਬਣਾ ਤੇ ਦਿੰਦੇ ਨੇ ਉਸਲੇ ਤਾਂ ਕੋਈ ਨਹੀਂ ਫਿਕਸ ਕੀਤੇ ਨੇ। ਉਲੇ ਉਹਨਾਂ ਮਾਫੀਆ ਤੇ ਡੀਲਰ ਜਿਹੜੇ ਹੈਗੇ ਨੇ ਉਹ ਆਦਾ ਮਾਲ ਕਮਾ ਰਹੇ ਨੇ, ਤਬਾਹੀ ਆਪਣੀ ਲੈ ਜਾਂਦੀ। ਉਲਟਾ ਮਾਫੀਆ ਆਪਾਂ ਨੂੰ ਕਹਿੰਦੇ ਪੈਣ ਕਿਸਾਨਾਂ ਨੂੰ। हाँ यार बिल्कुल हुकूमत नूं भी चाहिए कि वो खाद बीयां दे रेट फिक्स करन जिवें उन्होंने कणक दा रेट फिक्स कीता होया सी। ते मैं भी फिर मियाँ जा ते घर दा बी कट ते वो ही पाना भाई, नहीं लिया जाना, बड़ा महंगा बी है। चंगा फिर ਚੰਗਾ ਵਾ ਰੱਬ ਰੱਖ। ਅਦੀਲ ਆ ਕੀ ਰੋਲਾ ਪਾਈ ਖਲੇ ਆਓ। ਉਹ ਕਿਸੇ ਸ਼ਾਇਦ ਦਾ ਵੀ ਰੋਲਾ ਨਹੀਂ। ਉਹ ਇਰਫਾਨ ਨੂੰ ਮੈਂ ਆਖਿਆ ਵੀ ਆਪਾਂ ਹਾਲ ਤੇ ਸ਼ਹਿਰੋਂ ਬੀ ਲਿਆ ਸਾ ਕਣਕ ਦਾ ਨਵਾਂ, ਲੇਕਿਨ ਭਾਈ ਪਹੁੰਚ ਹੀ ਨਹੀਂ ਹੈਗੀ। ਉਹੀ ਉਹ ਬੀ ਜਿਹੜਾ ਘਰ ਵਾਲਾ ਹੈਗਾ ਮੈਂ ਤਾਂ ਉਹੀ ਪਾਉਂਗਾ ਤੇ ਉਹਨੂੰ ਵੀ ਮੈਂ ਮਸ਼ਵਰਾ ਦਿੱਤਾ ਤੇ ਉਹ ਵੀ ਪਿਆ ਮੈਂ ਉਹੀ ਜਾ ਘਰ ਵਾਲਾ ਛੰਡ ਫੂਕ ਤੇ ਪਾਣਾ। ਉਹ ਸ਼ਹਿਰੋਂ ਜਿਹੜਾ ਬੀ ਤੁਸੀਂ ਲਿਆਂਦੇ ਜੇ ਉਹਦੀ ਕਿੰਨੀ ਐਵਰੇਜ ਆਂਦੀ ਹੈ? ਉਹ ਕਿੰਨੀ ਆਣੀ ਬਿਲਾਲ ਮੀਆਂ ਉਹੀ ਉਹ 50-55 ਮਾਣੀ ਆਂਦੀ ਹੈ। ਇੰਨੀ ਐਵਰੇਜ ਮੇਰੀ ਵੀ ਆਂਦੀ। ਮੈਂ ਘਰ ਵਾਲਾ ਹੀ ਬੀ ਪਾਣਾ ਤੇ ਨਾਲੇ ਐਤਕੀ ਕਿੰਨੀ ਕਣਕ ਗੱਡੂ ਆ ਤੂੰ? ਮੈਂ ਸਰ 10 ਕਿੱਲੇ ਗੱਡੂ ਆ। ਯਾਰ ਤੂੰ ਪਾਗਲ ਹੈ? 10 ਕਿੱਲੇ ਗੱਡੂ ਆ? ਪਿਛਲੀ ਵਾਰ ਜਿਹੜੀ ਆਪਣੇ ਨਾਲ ਹੋਈ ਉਹ ਤੈਨੂੰ ਪਤਾ ਨਹੀਂ ਹੈਗਾ? ਭੁੱਲ ਗਿਆ ਵੀ 4000 ਨੂੰ ਜਾਂ 5000 ਨੂੰ ਆਪਣੀ ਕਣਕ ਵਿਕਣੀ ਸੀ ਜਿਹੜੀ ਉਹਨਾਂ 2200 ਰੁਪਏ ਲਈ ਹੈ। ਤੂੰ ਐਤਕੀ ਤੂੰ ਫਿਰ 10 ਕਿੱਲੇ ਗੱਡਦਾ ਪਿਆ। ਮੇਰਾ ਭਰਾ ਕੋਈ 1 ਕਿੱਲਾ ਗੱਡ ਲੈ ਜਿਹੜੀ ਘਰ ਦੇ ਖਾਵਣ ਜੋਗੀ ਹੋਵੇ ਤੇ ਬਾਕੀ ਕੋਈ ਹੋਰ ਸ਼ੈ ਗਾੜ ਲੈ, ਕੋਈ ਸਬਜ਼ੀ ਸੁਬਜ਼ੀ ਗਾੜ ਲੈ। ਮਟਰੀ ਦਾ ਮੌਸਮ ਹੈਗਾ, ਮਟਰੀ ਗਾੜ ਲੈ, ਉਹ ਚੰਗੀ ਵੇਖ ਜਾ ਸੀ। ਤੇ ਉਦੋਂ ਨਾਲ ਹਕੂਮਤ ਜਿਹੜੀ ਉਹ ਆਪਾਂ ਨੂੰ ਮਾਫੀਆ ਆਂਦੀ ਪਈ ਤੇ ਐਤਕੀ ਫਿਰ ਇਹਨਾਂ ਨੂੰ ਮਾਫੀਆ ਬਣ ਕੇ ਵਿਖਾਈਏ ਆਪਾਂ। ਵਾਕਿਆ ਯਾਰ ਤੂੰ ਗੱਲ ਸਹੀ ਕਰਦਾ ਪਿਆ ਬਿਲਾਲ। ਮੈਂ ਕਿੱਲਾ ਲੱਗ ਡੇਢ ਗੱਡ ਦੇਣਾ ਕਣਕ ਤੇ ਬਾਕੀ ਕੋਈ ਮਟਰੀ ਤੇ ਐਵੇਂ ਰਲਵੀ ਮਲਵੀ ਫਸਲ ਗੱਡ ਦੇਣਾ। ਸਹੀ ਗੱਲ ਕੀਤੀ ਤੂੰ। ਹਾਂ ਯਾਰ ਸਹੀ ਹੋ ਗਿਆ। ਤੇ ਬਾਕੀ ਆਪਣੇ ਬਾਕੀਆਂ ਕਿਸਾਨ ਭਾਈਆਂ ਨੂੰ ਵੀ ਚਾਹੀਦਾ ਕਿ ਉਹ ਵੀ ਐਵੇਂ ਘਰ ਦੇ ਖਾਣ ਵਾਸਤੇ ਨਾ ਥੋੜੀ ਜਿਹੀ ਕਣਕ ਗੱਡਣ ਤੇ ਬਾਕੀ ਕੋਈ ਹੋਰ ਫਸਲ ਗੱਡਣ। ਤੇ ਜਿਹੜੇ ਆਪਾਂ ਨੂੰ ਮਾਫੀਆ ਕਹਿ ਰਹੇ ਨਾ ਐਤਕੀ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਵੇਂ ਕਿਸਾਨ ਨੂੰ ਮਾਫੀਆ ਆਖਿਆ। ਸਹੀ ਗੱਲ ਕਰਦਾ ਪਿਆ। ਚੰਗਾ ਯਾਰ ਮੈਂ ਮੁੜ ਵੀ ਖਾਦ ਸੱਟ ਲਵਾਂ। ਹਾਂ ਖਾਦ ਸੱਟ ਲੈ ਤੇ ਜਿਹੜੇ ਕੰਪਨੀ ਦੇ ਬੀਜ ਨੇ ਇਹਨਾਂ ਦਾ ਹੀ ਬਾਈਕਾਟ ਕਰੋ। 2200 ਨੂੰ ਲੈ ਕੇ 6300 ਨੂੰ ਵੇਚਦੇ ਪੈਣ। ਜ਼ੁਲਮ ਤਾਂ ਕਿਸਾਨਾਂ ਤੇ ਕੀਤੀ ਜਾ ਰਿਹਾ ਹੈ। ਸੱਪਾਂ ਦੇ ਮੂੰਹ ਵਿੱਚੋਂ ਰੋਜ਼ੀ ਕਮਾਉਣ ਵਾਲਾ ਕਿਸਾਨ ਕਿਤੇ ਵੀ ਮਾਫੀਆ ਨਹੀਂ ਹੋ ਸਕਦਾ। और माफियाज को फायदा हो जाता है जिनका नाम हमने किसान रखा हुआ है, जो असल में ब्लैकमेलर्स हैं। लख लानता तेरे ते सरकारे